ਸੀ। 3 ਦਿਨ ਤਾਂ 3 ਰਾਤਾਂ ਏਦਾਂ ਹੀ ਬੈਠੇ ਰਹੇ, ਗੋਡਿਆਂ ਦੇ ਸਿਰ ਦੇ ਕੇ। ਅਖੀਰ ਇੱਕ ਦੂਏ ਨੂੰ ਫੜ ਕੇ ਜਿਹੜੇ 2-2 ਮਣ 3-3 ਮਣ ਭਾਰ ਚੱਕਦੇ ਸੀ ਨਾ ਬੰਦੇ ਸਾਡੇ, ਉਹਨਾਂ ਨੂੰ ਫੜ ਕੇ ਉਠਾ ਲਿਆ। ਇੱਕ ਵੈਲੀ ਇੱਧਰ ਭਰੀ ਹੋਇਆ, ਇੱਕ ਇੱਧਰ ਭਰੀ ਹੋਇਆ, 3 ਮੀਲ ਕਾਫਲਾ ਸਾਰਾ ਮਰਿਆ ਪਿਆ ਦੇਖਿਆ। ਵੱਢ ਦਿੱਤਾ। 35 ਮੀਲ ਬਾਟ ਉਦਣ ਕਰਾਈ ਤਾਂ ਫਿਰ ਬਾਗੇ ਸਾਨੂੰ ਆ ਕੇ ਬੱਲੇ 35 ਮੀਲ ਤੁਸੀਂ ਇੱਕ ਦਿਨ ਸਫ਼ਰ ਕੀਤਾ ਤੁਰ ਕੇ? ਇੱਕ ਦਿਨ 35 ਮੀਲ। ਅੱਜ ਦੇ ਤੋਰੇ ਹੋਏ, ਦੂਆ ਦਿਨ ਸਵੇਰਾ ਹੋ ਗਿਆ ਤੇ ਕਾਫਲੇ ਨੂੰ ਖਾਣਾ ਨਹੀਂ ਦਿੱਤਾ। ਭੁੱਖ ਨਿਭਾਣੇ ਉਦੋਂ ਭੁੱਖਣ ਭਾਣ ਦਾ ਇੱਕ ਪਾਸੇ ਰਹੇ, ਦਾਣੇ ਬਣਾ ਲੈ ਕਿਨੇ ਕੁਛ ਕਰ ਲਿਆ। ਅੱਛਾ 5-10 ਸੇਰ। ਤੇ ਜਿਹੜਾ ਅਸੀਂ ਟੁੰਬ ਛੱਲਾ ਸੀਗਾ ਉਹ ਅਸੀਂ ਪੰਡਾਂ 'ਚ ਬੰਨ ਕੇ ਤਾਂ ਲੋਕਾਂ ਦੇ ਘਰੀ ਸਿੱਟ ਦਿੱਤਾ। ਕਤਲਾਮ ਹੁੰਦੀ ਗਈ ਆ ਨਾ। ਅੱਛਾ। ਤੇ ਫਲਾਣਾ ਪਿੰਡ ਉਜਾੜਿਆ, ਫਲਾਣਾ ਉਜਾੜਿਆ। ਅੱਛਾ। ਲੂਹ ਦੇ ਉੱਤੇ ਅੱਗਾਂ ਲਾਤੀਆਂ, ਲੁੱਟ ਲੈ, ਕਿਸੇ ਦੀ ਕੁੜੀ ਲੈ ਗਏ, ਕਿਸੇ ਦਾ ਮਾਲ ਲੈ ਗਏ। ਅੱਛਾ। ਜੋ ਹੱਥ ਆਇਆ ਉਹ ਲੈ ਗਏ ਲੁੱਟ ਕੇ। ਠੀਕ ਹੈ। ਰੰਜਨ ਸੋਦੀ ਜਿਨ੍ਹਾਂ ਨਾਲ ਮੁਕੱਦਮਾ ਚੱਲਦਾ ਸੀ ਮੁਸਲਮਾਨਾਂ ਦਾ, ਉਹ ਕਹਿੰਦਾ ਵੀ ਮੈਨੂੰ 15 ਸਾਲੀ ਜਾਂ 20 ਸਾਲੀ ਬੱਚਾ ਦਿੱਤਾ। ਅੱਛਾ। ਮੁਸਲਮਾਨਾਂ ਦੇ ਕੱਢਣ ਉਹਨਾਂ ਦੀ ਦੁਆ ਹੋ ਗਈ। ਹਾਂਜੀ। ਫਿਰ ਮੁਸਲਮਾਨਾਂ ਨੂੰ ਬਾਹਿਫਾਜ਼ਤ ਉਹਨੇ ਮਦਦ ਕੀਤੀ ਵੀ ਇਹਨਾਂ ਨੂੰ ਕੈਂਪਾਂ ਤੱਕ ਛੱਡਿਆ। ਉਹਨਾਂ ਦੀ ਦੁਆ ਦੇ ਨਾਲ ਮੈਨੂੰ ਰੱਬ ਨੇ 15 ਸਾਲਾਂ ਬਾਅਦ ਔਲਾਦ 15 ਸਾਲਾਂ ਬਾਅਦ ਔਲਾਦ ਦਿੱਤੀ ਹੈ। ਯਾਨੀ ਉਹਦਾ ਇਹ ਯਕੀਨ ਆ। अस्सलाम वालेकुम, सत श्री अकाल, प्रणाम। एक पिंड पंजाब दा चैनल दी टीम अज पहुंची है जी ਚੱਕ नंबर 108 साई दी खूही, तहसील जड़ावाला, जिला लायलपुर फैसलाबाद। ये पिंड जी लायलपुर तो 13 मील और जड़ावाले तो तकरीबन 10 मील का वाया बनता है। वो दरम्यान जानी फैसलाबाद और जड़ावाले के दरम्यान च वसिया है पिंड है। इत्थे साडी मुलाकात बजुर्गों के नाल जिहड़े जिला जलंधर, तहसील फगवाड़ा, रियासत कपूरथला दे विच उठ के आए आ। ते इन्हां को आपां इन्हां दे विछोड़े की दास्तान सुननी आ। इन्हां को पुछते हैं भी ये किद्दां उठ के आए आ, इन्हां नाल की भाणा वरतिया, किस तरह ये मुसीबतां तकलीफां बर्दाश्त करके 108 ਚੱਕ ਦੇ ਵਿੱਚ आ के वसे। वो सारी सूरत हाल जो भी इन्हां नाल बनी वो इन्हां कोल पुछदे हैं जी। अस्सलाम वालेकुम बाबा जी। थोड़ा जा कड़क के ਉੱਚੀ ਬੋਲੋ। ਬਾਬਾ ਜੀ ਕੀ ਹਾਲ ਚਾਲ ਆ? ਚੰਗਾ ਜੀ, ਸ਼ੁਕਰ ਹੈ। ਅੱਛਾ, ਨਾਂ ਦੱਸੋ ਆਪਣਾ ਕੀ ਆ? ਸ਼ਰਫਦੀਨ। ਸ਼ਰਫਦੀਨ। ਹਾਂਜੀ। ਬਜ਼ੁਰਗਾਂ ਦਾ ਕੀ ਨਾਂ, ਆਪਣੇ ਵਾਲਾ ਸਾਹਿਬ ਦਾ ਕੀ ਨਾਂ? ਚਾਨਣਦੀਨ। ਚਾਨਣਦੀਨ। ਹਾਂਜੀ। ਅੱਛਾ, ਤੇ ਦਾਦੇ ਦਾ ਨਾਂ ਕੀ ਸੀ ਜੀ? ਬਾਬੇ ਦਾ ਨਾਂ ਜੀ ਮਾਈਆ। ਬਾਬਾ ਮਾਈਆ। ਹਾਂਜੀ। ਵਾਹ ਜੀ ਵਾਹ। ਕਿਹੜੀ ਬਰਾਦਰੀ ਨਾਲ ਤਲਕ ਆ ਜੀ ਆਪਣਾ? ਮਲਕ ਬਰਾਦਰੀ। ਹਾਂਜੀ। ਅੱਛਾ। ਬਾਬਾ ਜੀ ਆਪਣਾ ਪਿਛਲਾ ਕਿਹੜਾ ਪਿਛੋਕੜ ਦੱਸੋ, ਆਪਣੀ ਜ਼ਬਾਨੀ ਵੀ ਦੱਸ ਦਿਓ। ਪਿੰਡ ਦਾ ਨਾਮ ਦੱਸ ਦਿਓ ਆਪਣੇ ਦਾ। ਪਿੰਡ ਭਾਣੋ ਕੀ ਜੀ। ਪਿੰਡ ਭਾਣੋ ਕੀ। ਹਾਂਜੀ। ਤਹਿਸੀਲ ਫਗਵਾੜਾ। ਅੱਛਾ। ਹਾਂਜੀ। ਜ਼ਿਲ੍ਹਾ ਜਲੰਧਰ। ਇਹ ਭਾਣੋ ਕੀ ਜਿਹੜਾ ਅਸੀਂ ਫਗਵਾੜੇ ਤੋਂ ਕਿੰਨੀ ਕੁ ਦੂਰ ਸੀਗਾ, ਫਾਸਲਾ ਕਿੰਨਾ ਸੀ? 1.5 ਮੀਲ ਸੀਗਾ। ਨੇੜੇ ਸੀ ਫਿਰ ਤਾਂ। ਹਾਂਜੀ। ਆਪਣੀ ਉਮਰ ਕਿੰਨੀ ਸੀ ਉਦੋਂ? 18 ਸਾਲ। 18 ਸਾਲ। ਹਾਂਜੀ। ਕਾਫੀ ਮਾਲੂਮਾਤ ਆ ਫਿਰ ਤਾਂ। ਹਾਂਜੀ। ਦੱਸੋ ਕੋਈ ਗੱਲਾਂ ਬਾਤਾਂ ਪੁਰਾਣੀਆਂ। ਪੁਰਾਣੀਆਂ ਹੁਣ ਕਿੱਦਾਂ ਦੀਆਂ ਪੁੱਛਣੀਆਂ? ਜੋ ਰਹਿਣ ਸਹਿਣ ਸੀ ਆਪਣੇ ਉੱਥੇ ਪਿੰਡ ਆਲੇ ਦੁਆਲੇ, ਪਿੰਡ ਕਿਹੜੇ ਸੀ ਇਹ ਚਲੋ ਦੱਸ ਦਿਓ ਪਹਿਲੇ। ਪਿੰਡ ਭਾਣੋ ਕੀ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀ? ਪਿੰਡ ਸੁਨੜਾ ਸੀਗਾ। ਅੱਛਾ। ਪੰਡਵਾ ਸੀਗਾ। ਪੰਡਵਾ। ਮੌਲੀ ਸੀ। ਬੜੇ ਔਖੇ ਨਾਂ ਆ। ਹਾਂਜੀ। ਅੱਛਾ। ਉੱਚਾ ਪਿੰਡ ਸੀਗਾ। ਅੱਛਾ। ਮੁਸਲਮਾਨਾਂ ਦਾ। ਹਾਂਜੀ। ਅੱਛਾ। ਹੋਰ? ਸਰਾਂ ਸੀਗੀ। ਅੱਛਾ। ਡਾਕਖਾਨਾ ਕਿਹੜਾ ਲੱਗਦਾ ਸੀ?
ਡਾਕਖਾਨਾ ਫਗਵਾੜਾ। ਫਗਵਾੜਾ ਤੁਸੀਂ ਆਪਣਾ ਥਾਣਾ ਥਾਣਾ ਵੀ ਫਗਵਾੜਾ। ਅੱਛਾ ਆ ਨੇੜੇ ਸੀ ਨਾ, 1.5 ਮੀਲ ਤਹਿਸੀਲ ਵੀ ਉਹੀ ਸੀ, ਉਹੀ ਤਹਿਸੀਲ। ਹਾਂ ਉਹੀ ਤੁਸੀਂ। ਅੱਛਾ ਬਾਬਾ ਜੀ, ਆਪਣੇ ਪਿੰਡ ਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਬੈਠੀ ਆ ਤੁਹਾਡੇ ਤੋਂ ਇਲਾਵਾ, ਮਲਕਾਂ ਤੋਂ ਇਲਾਵਾ ਕਿਹੜੇ ਕਿਹੜੇ ਬੈਠੇ ਸੀਗੇ ਉੱਥੇ? ਹਾਂ ਉੱਥੇ ਸਿੱਖ ਵੀ ਸੀਗੇ। ਸਿੱਖ ਵੀ ਸੀਗੇ? ਹਾਂਜੀ। ਅੱਛਾ। ਬਾਹਮਣ ਵੀ ਸੀਗੇ। ਅੱਛਾ। ਹਿੰਦੂ ਵੀ ਸੀਗੇ। ਬਾਹਮਣ ਹਿੰਦੂਆਂ ਨੂੰ ਜੱਟ ਜ਼ਿਮੀਦਾਰ, ਅੱਛਾ, ਜਿਹਨਾਂ ਨੂੰ ਸੁਲਤਾਨੀਏ ਕਹਿੰਦੇ ਸੀ। ਸੁਲਤਾਨੀ ਜੱਟ? ਹਾਂਜੀ, ਉਹ ਰੋਡੇ ਸਿੱਖਾਂ ਦੇ ਵਿੱਚ? ਹਾਂਜੀ। ਅੱਛਾ, ਹੈਗੇ ਆ ਉਹ ਰੋਡੇ ਸੀਗੇ ਹੂੰ ਸਾਡੇ ਮਗਰੇ। ਅੱਛਾ, ਹਾਂ, ਯਾਨੀ ਬਾਲ ਨਹੀਂ ਰੱਖੇ ਜਿੱਦਾਂ ਉਹ ਸਿੱਖਾਂ ਦੇ ਬੜੇ ਬੜੇ ਬਾਲ ਹੁੰਦੇ ਉੱਦਾਂ ਨਹੀਂ ਸੀ? ਉੱਦਾਂ ਨਹੀਂ ਸੀ, ਉਹ ਹਾਂ। ਸੁਲਤਾਨੀਏ ਕਹਾਉਂਦੇ ਸੀ। ਅੱਛਾ। ਹਾਂ। ਇਹ ਹੁੱਕਾ ਪਾਣੀ ਵੀ ਪੀ ਲੈਂਦੇ ਸੀਗੇ ਸੁਲਤਾਨੀ? ਹੁੱਕਾ ਪੀਂਦੇ ਸੀਗੇ ਜੀ ਸੁਲਤਾਨੀਏ। ਹਾਂ, ਸੁਲਤਾਨੀ ਪੀਂਦੇ ਸੀ। ਹਾਂ। ਖਾਂਦੇ ਵੀ ਹਲਾਲ ਸੀ। ਅੱਛਾ, ਹਲਾਲ ਖਾਂਦੇ ਸੀ, ਝਟਕਾ ਨਹੀਂ ਸੀ ਹਾਂ। ਖਾਂਦੇ। ਅੱਛਾ, ਆਪਣੇ 18 ਸਾਲ ਦੀ ਉਮਰ 'ਚ ਨਾਂ ਦੱਸੋ ਕਿਹੜੇ ਯਾਰ ਬੇਲੀ ਸੀਗੇ ਉੱਥੇ ਉਹਨਾਂ ਦੇ? ਯਾਰ ਬੇਲੀ ਤਾਂ ਹੁਣ ਸਾਰੇ ਹੀ ਸੀਗੇ। ਨਾਂ ਦੱਸ ਦਿਓ ਜਿਹੜੇ ਹੈਗੇ ਸੀਗੇ। ਤੁਹਾਨੂੰ ਲੱਗਦਾ ਕੋਈ ਗੱਲ ਯਾਦ ਆ ਗਈ, ਜਿਹੜਾ ਹਾਸਾ ਆ ਗਿਆ? ਕੋਈ ਪੁਰਾਣੀ ਗੱਲ ਯਾਦ ਆ ਗਈ ਲੱਗਦਾ ਹੈ। ਦੱਸੋ ਆ ਨਾਂ ਕੀ ਸੀ? ਹਾਏ ਹਾਏ, ਕੀ ਦੱਸੀਏ ਹੁਣ ਤੁਹਾਨੂੰ? ਤੁਹਾਨੂੰ ਅਸੀਂ ਪਿੱਛੇ ਲੈ ਕੇ ਜਾ ਰਹੇ ਹਾਂ, ਤੁਸੀਂ ਇਹ ਸਮਝੋ ਕਿ ਆਪਣੇ ਪਿੰਡ 'ਚ ਬੈਠੇ ਹਾਂ, ਅਸੀਂ ਭਾਣੋਕੀ ਦੇ ਵਿੱਚ ਬੈਠੇ ਹਾਂ। ਹਾਂਜੀ। ਯਾਰ ਬੇਲੀ ਜੀ ਸਾਰਾ ਪਿੰਡ ਹੀ ਸੀਗਾ ਉੱਥੇ। ਹੁਣ ਨਹੀਂ, ਸਿੱਖਾਂ ਦੇ, ਬਾਹਮਣਾਂ ਦੇ, ਆਪਣੇ ਮੁਸਲਮਾਨਾਂ ਦੇ ਕੋਈ ਦੋ ਚੋਂ ਜਿਨ੍ਹਾਂ ਨਾਲ ਬਹੁਤੀ ਆੜੀ ਸੀਗੀ, ਉਹਨਾਂ ਦੇ ਨਾਂ ਦੱਸ ਦਿਓ। ਨਾ, ਅਸੀਂ ਤਾਂ ਉਹਦਾ ਸਿਆਣਿਆਂ ਦੇ ਨਾਂ ਵੀ ਜਾਣਦੇ ਹਾਂ। ਦੱਸੋ ਨਾ ਫਿਰ, ਨਾਂ ਦੱਸੋ। ਹੇਮ ਸਿੰਘ। ਹੇਮ ਸਿੰਘ? ਹਾਂਜੀ। ਅੱਛਾ। ਉਹਨਾਂ ਦਾ ਲੜਕਾ ਨਰਿੰਜਨ ਸਿੰਘ। ਨਰਿੰਜਨ ਸਿੰਘ? ਹਾਂਜੀ। ਅੱਛਾ। ਉਹਨਾਂ ਆਪਣੇ ਸਾਡਾ ਉਹਨਾਂ ਦਾ ਮੁਸਲਮਾਨਾਂ ਦਾ ਮੁਕੱਦਮਾ ਚੱਲਦਾ ਸੀ ਉਹਨਾਂ ਦੇ ਨਾਲ? ਉਹਨਾਂ ਨਾਲ। ਅੱਛਾ ਜੀ। ਮੁਸਲਮਾਨਾਂ ਦਾ ਮੁਕੱਦਮਾ ਕਿਹੜੀ ਚੀਜ਼ ਦਾ ਸੀਗਾ? ਕਿਹੜੀ ਚੀਜ਼ ਦਾ? ਮੁਕੱਦਮਾ ਸੀਗਾ ਜੀ ਭਈ ਬਾਹਰ ਸੀਗੀ ਸ਼ਾਮਲਾਟ। ਅੱਛਾ। 500 ਘੁਮਾਵਾਂ ਹੂੰ। ਮੁਸਲਮਾਨਾਂ ਦੀ ਤਾਂ ਹਿੰਦੂਆਂ ਦੀ ਪਿੰਡ ਦੀ ਸੀਗੀ। ਅੱਛਾ ਜੀ। 500 ਘੁਮਾਵਾਂ ਉਹਦੇ ਵਿੱਚ ਬਣਾਈਆਂ ਸੀ ਕਬਰਾਂ। ਹੂੰ। 2 ਘੁਮਾ ਲਾ ਲਓ ਜਾਂ 3 ਘੁਮਾ ਲਾ ਲਓ। ਅੱਛਾ। ਉਹਦੇ ਵਿੱਚ ਲਾਤੀਆਂ ਕਿੱਕਰਾਂ। ਕਿੱਕਰਾਂ ਲਾਤੀਆਂ? ਕਿੱਕਰਾਂ ਲਾਤੀਆਂ। ਹੂੰ। ਜਦੋਂ ਕਿੱਕਰਾਂ ਲਾਈਆਂ ਨਾ, ਜਿਹੜੇ ਗੁੱਜਰ ਸੀਗੇ ਮੁਸਲਮਾਨ ਗੁੱਜਰ ਵੀ ਹੈਗੇ ਸੀ ਉਸ ਪਿੰਡ 'ਚ? ਆਹੋ। ਅੱਛਾ। ਜਾਇਦਾਦ ਵਾਲੇ ਸੀਗੇ। ਅੱਛਾ। ਉਹ ਫਿਰ ਜਿਹੜੀਆਂ ਕਿੱਕਰਾਂ ਲਾਈਆਂ ਨਾ, ਹੂੰ। ਉਹ ਗੁੱਜਰਾਂ ਨੂੰ ਕਹਿਤਾ ਭਈ ਇਹ ਕਿੱਕਰਾਂ ਨੂੰ ਆਬਾਦ ਰਹਿਣ ਦਿਓ, ਵੱਢਿਓ ਨਾ। ਵੱਢਿਓ ਨਾ। ਹੂੰ। ਉਹ ਪਰਬਸ਼ ਹੋ ਗਈਆਂ 10 ਸਾਲੀ, ਪੂਰੇ ਦਰਖਤ ਬਣ ਗਏ। ਦਰਖਤ ਬਣ ਗਿਆ। ਹੂੰ। ਫਿਰ ਉਹਨਾਂ ਦਾ ਸਾਡਾ ਝਗੜਾ ਹੋ ਗਿਆ, ਅੱਛਾ। ਮੁਸਲਮਾਨਾਂ ਦਾ ਤੇ ਸਿੱਖਾਂ ਦਾ, ਹੂੰ। ਹਿੰਦੂਆਂ ਦਾ। ਅੱਛਾ। ਤੇ ਜਿਹੜੀ ਸ਼ਾਮਲਾਟ ਆ ਉਹ ਸਾਡੀ ਆ, ਅਸੀਂ ਵੀ ਹਿੱਸੇਦਾਰ ਹਾਂ। ਠੀਕ ਆ। ਅਸੀਂ ਕਿਹਾ ਭਈ ਜਿਹੜਾ ਸਾਡਾ ਸੀਗਾ ਮੋਹਰੀ, ਉਹ ਕਹਿੰਦਾ ਵੀ ਅਸੀਂ ਵੀ ਜਾਇਦਾਦ ਵਾਲੇ ਹਾਂ, ਹੂੰ। ਇਹ ਸਾਡੀ ਆ ਜਾਇਦਾਦ, ਅੱਛਾ। ਤੇ ਇਹਦਾ ਹਿੱਸਾ ਅਸੀਂ ਨਹੀਂ ਦੇ ਸਕਦੇ ਤੁਹਾਨੂੰ। ਸ਼ਾਮਲਾਟ ਸੀ ਮੱਲ ਜਿਹੜੀ ਮੁਸਲਮਾਨਾਂ ਨੇ ਲਈ ਸੀ, ਫਿਰ ਬਾਅਦ ਚ ਦਾਅਵੇਦਾਰ ਉੱਥੇ ਕਬਰਾਂ ਬਣਾਤੀਆਂ ਨਾ। ਕਬਰਾਂ ਬਣਾਤੀਆਂ। ਕਬਰਾਂ ਲਈ ਜਗ੍ਹਾ ਬਣ ਲਈ ਅੱਛਾ। ਨਾ, 3 ਘੁਮਾ ਲਾ ਲਓ, 2 ਲਾ ਲਓ। ਹੂੰ। ਉਹ ਫਿਰ ਮੁਕੱਦਮਾ ਚੱਲਦਾ ਰਿਹਾ ਜੀ 8-10 ਸਾਲ। ਅੱਛਾ। 8-10 ਸਾਲ ਚੱਲਦਾ ਰਿਹਾ। ਕੀ ਫੈਸਲਾ ਹੋਇਆ ਫਿਰ ਉਹਦਾ? ਫੈਸਲਾ ਉਹਦਾ ਹਜੇ ਕੋਈ ਨਹੀਂ ਹੋਇਆ। ਉਹ ਨਹੀਂ ਕਹਿੰਦੇ ਹੋਇਆ। ਅਸੀਂ ਗੁਰਦੁਆਰੇ ਨੂੰ ਲਾਉਣੀਆਂ, ਹੂੰ। ਇਹ ਕਹਿੰਦੇ ਅਸੀਂ ਵੀ ਸਾਡੀ ਮਾਲਕੀਤ ਆ, ਅੱਛਾ। ਅਸੀਂ ਆਪ ਵੇਚਾਂਗੇ। ਹੂੰ। ਮੁਕੱਦਮਾ ਚੱਲਦਾ ਰਿਹਾ। ਅੱਛਾ। ਅਖੀਰ ਜਦ ਰੌਲਾ ਪੈ ਗਿਆ ਹਾਂ। ਤੇ ਉਹ ਜਿਹੜਾ ਸਿੱਖ ਸੀਗਾ, ਹਾਂ। ਉਹ ਆਪਣੇ ਪੁੱਤ ਨੂੰ ਕਹਿਣ ਲੱਗਾ ਹਾਂ। ਤੇ ਗੱਲ ਇਹ ਆ, ਇਹ ਹੈਗੇ ਆ ਸਾਡੇ ਭਰਾ, ਹੂੰ। ਇਹ ਸਾਡੇ ਭਰਾ ਆ, ਅੱਛਾ। ਵਿੱਚ ਇਹਨਾਂ ਦੇ ਅਸੀਂ ਪਲੇ ਆ, ਇਹ ਸਾਡੇ 'ਚ ਪਲੇ ਆ। ਹੂੰ। ਸਾਰੇ ਅਸੀਂ ਭਰਾਵਾਂ ਮੰਗਰੇ ਵਰਤਦੇ ਰਹੇ। ਸਹੀ। ਹੁਣ ਨਰਿੰਜਨ ਸਿਆਏ ਨੂੰ ਇਹਨਾਂ ਨੂੰ ਕੈਂਪ 'ਚ ਬਾੜ। ਅੱਛਾ, ਜਦੋਂ ਅਜਾੜਾ ਪਿਆ? ਅਜਾੜਾ। ਅੱਛਾ। ਇਹਨਾਂ ਨੂੰ ਕੈਂਪ 'ਚ ਬਾੜੋ। ਅੱਛਾ। ਅੱਛਾ। ਉਹ ਕਹਿੰਦਾ ਅੱਛਾ ਜੀ ਬਾਪੂ ਜੀ, ਹੂੰ।
ਕਹਿੰਦਾ ਇਹਨਾਂ ਨੂੰ ਮਿਲਟਰੀ ਲਿਆ ਕੇ ਮਨਜ਼ੂਰ ਕਰਾ ਕੇ ਨਾ ਇਹਨਾਂ ਨੂੰ ਕੈਂਪ 'ਚ ਬਾੜ। ਅੱਛਾ ਉਹਦੀ ਮਿਲਟਰੀ ਮਨਜ਼ੂਰ ਕਰਾ ਲਈ। ਅੱਛਾ ਮਿਲਟਰੀ ਮਨਜ਼ੂਰ ਕਰਾ ਕੇ ਨਾ ਤੇ ਸਾਨੂੰ ਹੁਣ ਕਹਿਤਾ ਵੀ ਆਪਣਾ ਆਪਣਾ ਜਿਹੜਾ ਸਮਾਨ ਆ ਨਾ ਇਹ ਸੰਭੋ, ਅਸੀਂ ਫਲਾਣੇ ਦਿਨ ਤੁਹਾਨੂੰ ਕੈਂਪ ਚਲ ਜਾਣਾ। ਠੀਕ ਆ। ਅਸੀਂ ਕਿਹਾ ਚੰਗਾ ਜੀ। ਅਸੀਂ ਕਿਨੇ ਦਾਣੇ ਬਣਾ ਲਏ, ਕਿਨੇ ਕੁਛ ਕਰ ਲਿਆ। ਅੱਛਾ 5-10 ਸ਼ੇਰ ਹਾਂ। ਤੇ ਜਿਹੜਾ ਅਸੀਂ ਟੁੰਬਸ਼ੱਲਾ ਸੀਗਾ ਉਹ ਅਸੀਂ ਪੰਡਾਂ 'ਚ ਬੰਨ ਕੇ ਤਾਂ ਲੋਕਾਂ ਦੇ ਘਰੀ ਸਿੱਟ ਦਿੱਤਾ। ਅੱਛਾ ਬਾਬਾ ਜੀ, ਗੱਲ ਤੁਹਾਡੀ ਘੱਟ ਹੁੰਦੀ ਆ, ਹਾਂਜੀ। ਥੋੜਾ ਜਿਹਾ ਮੈਨੂੰ ਇਹ ਦੱਸ ਦਿਓ ਕਿ ਆਪਣੇ ਪਿੰਡ 'ਚ ਗੁੱਜਰ ਸੀ, ਮਲਕ ਸੀ, ਹੋਰ ਕਿਹੜੀਆਂ ਕਿਹੜੀਆਂ ਬਰਾਦਰੀਆਂ ਸੀ? ਜੱਟ ਸੀਗੇ, ਅੱਛਾ। ਬਾਹਮਣ ਸੀਗੇ, ਅੱਛਾ ਸਿੱਖ ਸੀਗੇ। ਅੱਛਾ। ਆਹੋ ਜਾਇਦਾਦ ਮੁਸਲਮਾਨਾਂ 'ਚ ਮਲਕ ਸੀਗੇ, ਗੁੱਜਰ ਸੀ ਤੇ ਜੱਟ ਸੀਗੇ। ਹਾਂਜੀ। ਰਾਈ ਹੈ ਨਹੀਂ ਸੀ? ਰਾਈ ਹੈ ਨਹੀਂ ਸੀ। ਅੱਛਾ ਠੀਕ ਆ। ਅੱਛਾ ਜੀ ਫੇਰ ਫੇਰ ਜੀ ਮੁਕੱਦਮਾ ਚੱਲਦਾ ਰਿਹਾ। ਨਹੀਂ ਮੁਕੱਦਮਾ ਤਾਂ ਚੱਲ ਪਿਆ ਨਾ। ਹਾਂਜੀ। ਫਿਰ ਤੁਸੀਂ ਉਹਨਾਂ ਨੇ ਆਪਣੀ ਟੁੰਬ ਛੱਲਾ ਬੰਨ ਕੇ ਲੋਕਾਂ ਦੇ ਘਰੀ ਸਿੱਟ ਦਿੱਤਾ। ਅੱਛਾ ਘਰਾਂ ਸਿੱਟ ਦਿੱਤਾ। ਤੇ ਇੱਥੇ ਉੱਥੇ ਵੀ ਕਤਲਾਮ ਹੋ ਗਈ ਆ, ਉਸ ਪਿੰਡ ਵੀ ਕਤਲਾਮ ਹੋ ਗਈ ਆ। ਜਦੋਂ ਕਤਲਾਮ ਕਰਦੇ ਸੀ ਨਾ 5-7 ਪਿੰਡ ਇਕੱਠੇ ਸੁਨੇਹਾ ਦੇ ਦਿੰਦੇ ਸੀਗੇ। ਅੱਛਾ। ਤੇ ਅੱਜ ਵੀ 8 ਚੱਕ ਨੂੰ ਉਜਾੜਨਾ ਜਾਂ ਫਲਾਣੇ ਪਿੰਡ ਨੂੰ ਉਜਾੜਨਾ। ਹਾਂ ਹਾਂ। ਉਹ ਫਿਰ ਇਕੱਠੇ ਕਰਕੇ ਨਾ ਵਿੱਚ ਕੋਈ ਚੰਗਾ ਬੰਦਾ ਆ ਕੇ ਦੱਸ ਦਿੰਦਾ ਹੋਣਾ ਨਾ ਵੀ ਅੱਜ ਉਹਨਾਂ ਦਾ ਆਹ ਪ੍ਰੋਗਰਾਮ ਆ। ਨਹੀਂ, ਉਹਨਾਂ ਦਾ ਸਿੱਖਾਂ ਨੇ ਹਿੰਦੂਆਂ ਨੂੰ ਬਾਹਮਣਾਂ ਨਾ ਹਾਂ ਹਾਂ ਉਹ ਨਹੀਂ ਸੁਨੇਹੇ ਦੇ ਦੇਣੇ ਆ ਸਿੱਖਾਂ ਨੇ। ਜਦ ਉਹ ਨਹੀਂ ਆਉਣਾ, ਕਦੇ 2 ਵਜੇ ਆ ਗਏ ਰਾਤ ਨੂੰ, ਕਦੇ ਇਸ਼ਾ ਵੇਲੇ ਆ ਗਏ, ਕਿਤੇ ਤੜਕੇ ਨੂੰ ਆ ਗਏ 3 ਵਜੇ 4 ਵਜੇ। ਅੱਛਾ ਟਾਈਮੋ ਬਟਾਈਮ ਹੋ ਕੇ ਆਉਣਾ। ਟਾਈਮੋ ਬਟਾਈਮ ਹੋ ਕੇ ਆਉਣਾ। ਤੇ ਅਮਾਤੜਾ ਨਾ ਸੁੱਤੇ ਹੋ ਹੋਣਾ ਮੁਸਲਮਾਨਾਂ ਨੂੰ। ਅੱਛਾ। ਇਹ ਤਾਂ ਨਹੀਂ ਵੀ ਸਾਡੇ ਪਿੰਡ ਨੂੰ ਬਾਕੀ ਦੇ ਪਿੰਡਾਂ ਨੂੰ ਉਜਾੜਦੇ ਸੀ। ਜਦੋਂ ਆਪਣੇ ਪਿੰਡ ਦਾ ਦੱਸੋ ਵੀ ਆਪਣੇ ਪਿੰਡ ਵਿੱਚ ਹਮਲਾ ਕਿੰਨੀ ਵਾਰੀ ਹੋਇਆ? ਆਪਣੇ ਪਿੰਡ 'ਚ ਹਮਲਾ ਨਹੀਂ ਹੋਇਆ। ਨਹੀਂ ਹੋਇਆ? ਨਹੀਂ ਹੋਇਆ। ਆਲੇ ਦੁਆਲੇ ਹੋਇਆ? ਆਲੇ ਦੁਆਲੇ ਹੁੰਦੇ ਆ। ਅੱਛਾ। ਆਲੇ ਦੁਆਲੇ ਦਾ ਕਤਲਾਮ ਹੁੰਦੀ ਰਹੀ ਆ ਨਾ। ਅੱਛਾ। ਤੇ ਫਲਾਣਾ ਪਿੰਡ ਉਜਾੜਿਆ, ਫਲਾਣਾ ਉਜਾੜਿਆ, ਫਲਾਣਾ ਉਜਾੜਿਆ। ਅੱਛਾ। ਲੂਹ ਦੇ ਉੱਤੇ ਅੱਗਾਂ ਲਾਤੀਆਂ, ਲੁੱਟ ਲੈ, ਕਿਸੇ ਦੀ ਕੁੜੀ ਲੈ ਗਏ, ਕਿਸੇ ਦਾ ਮਾਲ ਲੈ ਗਏ। ਅੱਛਾ। ਜੋ ਕੁਛ ਜੋ ਹੱਥ ਆਇਆ ਉਹ ਲੈ ਗਏ। ਉਹ ਲੈ ਗਏ ਲੁੱਟ ਕੇ। ਠੀਕ ਆ। ਤੇ ਅਸੀਂ ਤਾਂ ਆਪਣਾ ਮਾਲ ਜਿਹੜਾ ਸੀ ਨਾ ਕਿਸੇ ਨੇ ਲੋਕਾਂ ਦੇ ਘਰੀ ਸਿੱਟ ਦਿੱਤਾ। ਕਈ ਲੈ ਵੀ ਆਏ ਆ। ਇਹ ਵੀ ਗੱਲ ਆ। ਅਸੀਂ ਤਾਂ ਜੀ ਅਮਨ ਅਮਾਨ ਫੇਰ ਸਾਨੂੰ ਤੋੜ ਕੇ ਇੱਥੋਂ 2 ਮੀਲਾਂ ਤੇ। ਠੀਕ ਆ। ਜਦੋਂ 2 ਮੀਲਾਂ ਤੇ ਗੱਡੀਆਂ ਜਾਣੀਆਂ ਅਸੀਂ ਕਾਫਲਾ ਤੁਰਿਆ ਜਾਂਦਾ। ਇੱਕ ਪੈਲੀ ਇੱਧਰ ਭਰੀ ਜਾਂਦੀ ਆ ਰਾਹ ਤੋਂ ਬਾਹਰ ਸਾਤੋਂ, ਇੱਕ ਪੈਲੀ ਇੱਧਰ ਭਰੀ ਜਾਂਦੀ ਆ। ਸਹੀ। ਲੁੱਟਣ ਵੱਢਣ ਵਾਲਿਆਂ ਦੀ। ਤੇ ਇਹਨਾਂ ਨੂੰ ਇੱਥੇ ਕਤਲ ਕਰੋ, ਇੱਥੇ ਕਰੋ। ਸਾਨੂੰ ਅਖੀਰ ਜੀ ਉੱਥੇ ਲੈ ਗਏ। ਬਾਬਾ ਜਦੋਂ ਤੁਹਾਡੇ ਆਲੇ ਦੁਆਲੇ ਇਦਾਂ ਖਬਰਾਂ ਫਲਾਨਾ ਪਿੰਡ ਵੱਢ ਦਿੱਤਾ, ਫਲਾਨਾ ਪਿੰਡ, ਹਾਂਜੀ ਹਾਂਜੀ, ਤੁਹਾਡੀ ਕੀ ਕੈਫੀਅਤ ਸੀ, ਕੀ ਸੋਚ ਸੀ ਤੁਹਾਡੇ ਅੰਦਰ ਦੀ? ਸਾਡੀ ਵੀ ਇਹੀ ਸੋਚ ਸੀ ਵੀ ਸਾਨੂੰ ਵੀ ਇੱਥੇ ਤੋੜ ਕੇ ਲਿਜਾ ਕੇ ਉੱਥੇ ਕਤਲ ਕਰ ਦੇਣ। ਯਾਨੀ ਖੌਫ ਸੀ ਦਿਲ ਦੇ ਵਿੱਚ ਬਹੁਤ ਜ਼ਿਆਦਾ? ਖੌਫ ਥੋੜਾ ਜਿਹਾ। ਅਸੀਂ ਤਾਂ ਜੀ ਆਪਣੇ ਫਿਰ ਉੱਥੇ ਆ ਕੇ ਟਰੱਕ ਖੜੇ ਸੀਗੇ ਤਾਂ ਸਾਨੂੰ ਉੱਥੇ ਰਾਹ ਦੇ ਵਿੱਚ ਤੁਸੀਂ ਕੋਈ ਬੰਦੇ ਵੱਡੇ ਹੋਏ ਮਰੇ ਹੋਏ ਦੇਖੇ ਹੋਣ? ਆਹੋ ਬਾਟੇ ਕਾਫਲਿਆਂ ਨਾਲ ਤਾਂ ਫਿਰ ਬਥੇਰਾ ਦੇਖਿਆ। ਉਹ ਮੈਨੂੰ ਦੱਸੋ ਕਿੱਦਾਂ, ਕੀ ਦੇਖਿਆ? ਆ ਬਿਆਸਾ ਤੋਂ ਜਦੋਂ ਤੁਰੇ ਆ 9 ਦਿਨ ਰਹਿ ਕੇ। 9 ਦਿਨ ਰਹਿ ਕੇ 9 ਦਿਨ ਉੱਥੇ ਰਹਿ ਕੇ ਹਾਂਜੀ 3 ਦਿਨ ਤਾਂ 3 ਦਿਨ ਮੀਂਹ ਪੈਂਦਾ ਹੀ ਰਿਹਾ। ਅੱਛਾ। ਅਸੀਂ ਇੱਦਾਂ ਦੀਆਂ ਚਾਦਰਾਂ ਜਿਹੀਆਂ ਉੱਤੇ ਤਾਣੀਆਂ ਸੀਗੀਆਂ ਉਹਨਾਂ ਦੇ ਵਿੱਚ ਬੈਠੇ ਆ। ਉਹ ਕਿੰਨਾ ਕੁ ਮੀਂਹ ਡੱਕ ਲੈਂਦੀਆਂ ਹੋਣੀਆਂ? ਉਹਨੇ ਕੀ ਡੱਕਣਾ ਸੀਗਾ? ਉਹ ਤਾਂ ਗੱਲ ਕਰੋ ਵੀ ਅਸੀਂ 3 ਦਿਨ ਤਾਂ 3 ਰਾਤਾਂ ਇੱਦਾਂ ਹੀ ਬੈਠੇ ਰਹੇ ਗੋਡਿਆਂ ਦੇ ਸਿਰ ਦੇ ਕੇ। ਅਖੀਰ ਇੱਕ ਦੂਏ ਨੂੰ ਫੜ ਕੇ ਜਿਹੜੇ 2-2 ਮਣ 3-3 ਮਣ ਭਾਰ ਚੱਕਦੇ ਸੀ ਨਾ ਬੰਦੇ ਸਾਡੇ, ਉਹਨਾਂ ਨੂੰ ਫੜ ਕੇ ਉਠਾ ਲਿਆ 3 ਦਿਨ। ਲਾਚਾਰ ਹੋ ਗਏ ਨਾ, ਭੁੱਖ ਭਾਣੇ ਵਿਚਾਰੇ। ਭੁੱਖ ਕੀ ਜੁੜ ਗਏ ਉਦਾਂ ਹੀ। ਹਾਂ ਠੰਡ ਉੱਪਰੋਂ ਬਿਆਸਾ ਤੇ ਬੈਠੇ। ਹਾਂ ਦਰਿਆ ਬਿਆਸਾ ਦੇ ਉਰਲੇ ਪਾਸੇ ਬੈਠੇ ਸੀ।
ਲੋ ਇਦਾਂ ਦਾ ਹਾਲ ਹੈ। ਅੱਛਾ, ਜਿੰਨੀ ਮਰਜ਼ੀ ਸੁਣੀ ਜਾਓ। ਸੁਣਾਓ ਨਾ, ਅਸੀਂ ਸੁਣਨੀ ਆਏ ਏਡੀ ਦੂਰੋਂ। ਸੁਣਾਓ, ਕੋਈ ਹੋਰ ਗੱਲ ਸੁਣਾਓ। ਬਾਟੇ ਫੇ ਇੱਥੇ ਨੂੰ ਤੁਰਿਆ ਆਉਂਦਿਆਂ ਨੂੰ ਤੇ ਇੱਥੇ ਕਿ ਗੁਰੂ ਪਿਆਂ ਦਾ ਜੜਿਆਲਾ ਹੁੰਦਾ ਸੀ, ਉੱਥੇ ਫਿਰ 3 ਮੀਲਾਂ ਦੇ ਵਿੱਚ ਦੁਨੀਆ ਮਰੀ ਪਈ। ਓਏ ਹੋਏ ਹੋਏ, ਇੰਨੀ ਦੁਨੀਆ ਮਾਰੀ ਹੋਈ। ਹਾਂਜੀ, ਇੱਕ ਵੈਲੀ ਇੱਧਰ ਭਰੀ ਹੋਇਆ, ਇੱਕ ਇੱਧਰ ਭਰੀ ਹੋਇਆ, 3 ਮੀਲ ਕਾਫਲਾ ਸਾਰਾ ਮਰਿਆ ਪਿਆ ਦੇਖਿਆ। ਵੱਢ ਦਿੱਤਾ। ਵੱਢ ਦਿੱਤਾ। ਇਹਨਾਂ ਲਾਸ਼ਾਂ ਨੂੰ ਦੇਖ ਕੇ ਤਾਂ ਤੁਸੀਂ ਬਹੁਤ ਘਬਰਾ ਜਾਂਦੇ ਹੋਣੇ। ਆਹੋ, ਅਸੀਂ ਤਾਂ ਤੁਰੇ ਆਉਂਦੇ ਸੀ ਵੀ ਸਾਨੂੰ ਤਾਂ ਪਤਾ ਸੀ ਵੀ ਕੋਈ ਗਾਹਾਂ ਜਾਂਦਾ ਹੀ ਨਹੀਂ। ਜਾਂਦਾ ਹੀ ਨਹੀਂ ਵੀ ਅੱਗੇ ਜਿਹੜਾ ਇੱਥੇ ਤੱਕ ਪਹੁੰਚਿਆ ਮਾਰ ਕੇ ਸੁੱਟ ਦਿੱਤਾ, ਅਸੀਂ ਵੀ ਇੱਥੇ ਪਹੁੰਚ ਗਏ, ਸਾਡੇ ਵੀ ਹਮਲਾ ਨਾ ਹੋ ਜਾਵੇ ਕਿਤੇ। ਹਾਂਜੀ ਹਾਂਜੀ, ਇਹ ਤਾਂ ਹੋਣਾ। ਇਹ ਤਾਂ ਗੱਲ ਉੱਥੇ ਹੀ ਸੀਗੀ ਜਦੋਂ ਕੱਢਿਆ ਹੀ ਆ। ਬੈਠਿਆਂ ਨੂੰ ਪਤਾ ਸੀਗਾ ਤੇ ਉਹ ਵੀ ਪਿੰਡ ਕਤਲ ਕਰ ਦਿੱਤਾ, ਉਹ ਵੀ ਕਰ ਦਿੱਤਾ, ਉਹ ਵੀ ਕਰ ਦਿੱਤਾ। ਉਦੋਂ ਤਾਂ ਇੱਦਾਂ ਸੀਗਾ ਨਾ, ਤੇ ਇੱਕ ਇੱਕ ਘਰ ਦੇ ਜੀ 10 ਥਾਈਂ ਹੋ ਗਏ। ਕੋਈ 2 ਜੀ, ਕੋਈ 2 ਜੀ ਰਾਤ ਨੂੰ ਐ ਨੂੰ ਨਿਕਲ ਗਿਆ, ਕੋਈ ਐ ਨੂੰ ਨਿਕਲ ਗਿਆ, ਕੋਈ ਐ ਨੂੰ ਨਿਕਲ ਗਿਆ। ਇੱਕ ਇੱਕ ਘਰ ਦੇ ਜੀ 10 ਦਿਨ ਹੋ ਗਏ। ਉਦੋਂ ਦੇ ਕਈ ਵਿਛੜੇ ਅੱਜ ਤੱਕ ਨਹੀਂ ਮਿਲੇ ਜੀ। ਐਸੇ ਉਦੋਂ ਫਿਰ ਇੱਧਰ ਆ ਕੇ ਨਹੀਂ ਮਿਲੇ। ਹਾਂਜੀ, 2 ਸਾਲ 6 ਕਈ ਤਾਂ ਹਜੇ ਤਾਈਂ ਵੀ ਨਹੀਂ ਮਿਲੇ ਹੈਗੇ ਵਿਚਾਰੇ। ਕਈ ਹਜੇ ਤਾਈਂ ਨਹੀਂ ਮਿਲੇ ਹੈਗੇ। ਤੇ ਖਾਨਦਾਨਾਂ ਦੇ ਖਾਨਦਾਨ ਤਬਾਹ ਹੋ ਗਏ ਉਦੋਂ। ਹਾਂਜੀ, ਬਹੁਤ ਬੁਰਾ ਜਾੜਾ ਸੀਗਾ ਜੀ, ਬਹੁਤ। ਹਾਂ, ਯਕਦਮ ਮਤਲਬ ਉਹ ਤਾਂ ਠੀਕ ਆ, ਜੇ ਹੁਣ ਸਾਡੇ ਸਾਹਮਣੇ ਆ ਜਾਂਦਾ ਤਾਂ ਸਾਨੂੰ ਕੰਬਾ ਆ ਜਾਂਦਾ, ਕੰਬਣੀ ਆ ਜਾਂਦੀ ਦੇਖ ਕੇ, ਸੋਚ ਕੇ। ਉਹ ਕੰਬਾ ਅਜੇ ਅਸੀਂ ਬੈਠੇ ਕੰਬ ਜਾਂਦੇ ਆ। ਇਦਾਂ ਦਾ ਮਾਹੌਲ ਦੇਖਿਆ। ਹਾਂਜੀ ਹਾਂਜੀ, ਠੀਕ ਹੈ, ਇਦਾਂ ਦਾ ਮਾਹੌਲ ਸੀ ਬਾਬਾ ਜੀ। ਫਿਰ ਉੱਥੋਂ ਤੁਸੀਂ ਲਾਹੌਰ ਆਏ? ਹਾਂਜੀ, ਤੁਰ ਕੇ ਆ ਨਾ, ਪੈਰਾਂ ਤਾਂ ਹੀ ਆਏ ਆ। ਪੈਰਾਂ ਨਾਲ ਹੀ ਤੁਰ ਕੇ ਜਾਣੀ ਲਾਹੌਰ ਆ ਗਏ? ਹਾਂਜੀ। ਲਾਹੌਰ ਤੋਂ ਅੱਗੇ ਫਿਰ ਕਿੱਧਰ ਨੂੰ ਸਫ਼ਰ ਕੀਤਾ? ਓਏ ਹਾਏ, ਸਾਨੂੰ ਇੱਕ ਦਿਨ ਲਾਹੌਰ ਬਿਆਸਾ ਤੋਂ ਤੋੜ ਕੇ ਤਾਂ ਅੰਮ੍ਰਿਤਸਰ ਨਗਾਇਆ। 35 ਮੀਲ ਬਾਟ ਉਦਣ ਕਰਾਈ ਤਾਂ ਫਿਰ ਬਾਗੇ ਸਾਨੂੰ ਆ ਗਏ। ਬੱਲੇ ਬੱਲੇ ਬੱਲੇ, 35 ਮੀਲ ਤੁਸੀਂ ਇੱਕ ਦਿਨ ਸਫ਼ਰ ਕੀਤਾ ਤੁਰ ਕੇ? ਇੱਕ ਦਿਨ 35 ਮੀਲ। ਅੱਜ ਦੇ ਤੋਰੇ ਹੋਏ, ਦੂਆ ਦਿਨ ਸਵੇਰਾ ਹੋ ਗਿਆ ਤੇ ਕਾਫਲੇ ਨੂੰ ਖਾਣਾ ਨਹੀਂ ਦਿੱਤਾ। ਭੁੱਖ ਨਿਭਾਣੇ ਉਦਾਂ ਹੀ। ਭੁੱਖ ਨਿਭਾਣੇ ਦਾ ਇੱਕ ਪਾਸੇ ਰਹੇ, ਤੁਰੋ ਬਈ ਤੁਰੋ ਬਈ, ਸਾਹ ਵੀ ਨਹੀਂ ਲੈਣ ਦਿੱਤਾ। ਹਾਂ, ਸਾਹ ਵੀ ਨਹੀਂ ਲੈਣ ਦਿੱਤਾ। ਬੁੱਢੇ ਠੇਰੇ ਨੂੰ ਤਾਂ ਬਹਿਣਾ ਤਾਂ ਸੀਗਾ ਹੀ। ਕੋਈ ਬਹਿ ਗਿਆ, ਕੋਈ ਬਾਬਾ ਦੱਸਦੇ ਆ ਕਿ ਜਿਹੜੇ ਬਿਮਾਰ ਹੋ ਗਏ ਸੀ, ਸਿਆਣੇ ਬੰਦੇ ਜਿਹੜੇ ਕੋਲ, ਉਹਨਾਂ ਨੂੰ ਉਦਾਂ ਹੀ ਬੱਟਾਂ ਤੇ ਪਾ ਕੇ ਆ ਗਏ। ਬੱਟਾਂ ਤੇ ਪਾ ਕੇ ਕਾਹਦਾ? ਫਿਰ ਅਸੀਂ ਆਪਣੀ ਤਾਈ ਨੂੰ ਚੱਕੀ ਆਉਂਦੇ ਸੀ। ਤਾਈ ਨੂੰ ਚੱਕੀ ਆਉਂਦੇ ਸੀਗੇ ਹਵੀਰਿਓਂ ਤੋਰ ਕੇ ਹੀ। ਤੇ ਤੁਰੀ ਆਉਂਦਿਆਂ ਪੋਤਨ ਚੱਕੀ ਹੋਈ ਆ ਨਗੇੜੀ, ਤੁਰੇ ਆਉਂਦਿਆਂ ਉਹ ਦਮ ਮੁਸਾਫਰ ਹੋ ਗਿਆ। ਅੱਛਾ। ਕਤਾਨ ਕੱਢਿਆ ਆਇਆ ਸੀਗਾ, ਆ ਮਿੱਟੀ ਜਿਹੜੇ ਸੜਕਾਂ ਤੇ ਪਾਉਂਦੇ ਆ, ਉਹਦੇ ਨਾਲ ਟੋਆ ਮਾਰਿਆ। ਕਾਫਲਾ ਤਾਂ ਤੁਰਿਆ ਆਉਂਦਾ ਸੀ। ਅੱਛਾ, ਉਦਾਂ ਹੀ ਪੱਧਰੇ ਮਿੱਟੀ ਪਾਤੀ ਉੱਪਰ। ਕਾਫਲਾ ਤੁਰਿਆ ਆਉਂਦਾ ਸੀ, ਉਹ ਬੱਟ ਜਾਈ ਦੇ ਨਾਲ ਲੰਮੀ ਪਾਤੀ, ਉਹਦਾ ਹੀ ਕੱਪੜਾ ਉੱਤੇ ਦੇ ਦਿੱਤਾ। ਹੱਥਾਂ ਨਾਲ ਮਿੱਟੀ ਪਾ ਕੇ, ਹੱਥਾਂ ਨਾਲ ਮਿੱਟੀ ਮਾੜੀ ਮਾੜੀ ਉਹ ਕੱਪੜੇ ਦੇ ਉੱਤੇ। ਕਿੱਥੇ ਭੁੱਲਦੇ ਹੋਣੇ ਉਹ ਸੀਨ ਅੱਜ ਤਾਂ? ਉਹ ਸੀਨ ਜਦ ਸਾਨੂੰ ਮੋਹਰੇ ਦੀਦੇ ਆ ਤਾਂ ਤੁਹਾਨੂੰ ਦੱਸਿਆ ਨਹੀਂ ਵੀ ਕੰਬਾ ਆ ਜਾਂਦਾ। ਸਹੀ ਗੱਲ ਆ ਜੀ। ਜਿਹੜਾ ਇਹ ਤਾਂ ਸੁਣਨ ਵਾਲੇ ਜਦੋਂ ਸੋਚੇ ਬੰਦਾ ਆਪਣੇ ਆਪ ਤੇ ਉਹਨੂੰ ਅਪਲਾਈ ਕਰਕੇ, ਫਿਰ ਪਤਾ ਲੱਗਦਾ ਵੀ ਕਿੱਡਾ ਵੱਡਾ ਦੁੱਖ ਆ। ਹਾਂਜੀ, ਇਹ ਛੋਟਾ ਦੁੱਖ ਨਹੀਂ ਹੈਗਾ। 35 ਮੀਲ ਬਾਟ ਕਰਕੇ ਫਿਰ ਰਾਤ ਨੂੰ ਆ ਕੇ ਤੂੰ ਵੀ ਬਹਿ ਗਿਆ, ਮੈਂ ਵੀ ਬਹਿ ਗਿਆ। ਫਿਰ ਆਪਣੇ ਜੀਆਂ ਨੂੰ ਕੈਂਪਾਂ ਦੇ ਵਿੱਚ ਹੋਕਾ ਮਾਰਨਾ, ਲੱਭਣਾ ਭਈ ਫਲਾਣੇ ਪਿੰਡ ਦਾ ਵੀ ਕੋਈ ਹੈ, ਭਈ ਫਲਾਣੇ ਪਿੰਡ ਦਾ ਕੋਈ ਬੰਦਾ ਹੈ। ਤੇ ਉਹ ਕੈਂਪ ਦੇ ਵਿੱਚ ਘੁੰਮਣਾ, ਲੱਭਣੇ ਆਪਣੇ ਜਿਹੜੇ ਆਪਣੇ ਵਿਛੜ ਜਾਣੇ। ਹਾਂ ਜੀ, ਤੁਰਿਆਂ ਆਉਂਦਿਆਂ ਨੂੰ ਵਿਛੜ ਜਾਣਾ। ਕੋਈ ਅੱਗੇ ਰਹਿ ਗਿਆ, ਕੋਈ ਪਿੱਛੇ ਰਹਿ ਗਿਆ, ਕੋਈ ਅੱਗੇ ਰਹਿ ਗਿਆ, ਕੋਈ ਪਿੱਛੇ ਰਹਿ ਗਿਆ। ਕਿਹੜਾ ਥੋੜੀ ਦੁਨੀਆ ਸੀ ਉੱਥੇ? ਦੁਨੀਆ ਬਹੁਤ ਸੀ। ਅੱਛਾ, ਇਹ ਐਡਾ ਮੁਸ਼ਕਲ ਪੈਦਲ ਸਫ਼ਰ ਕਰਨ ਤੋਂ ਬਾਅਦ ਤੁਸੀਂ ਲਾਹੌਰ ਆ ਗਏ ਆ? ਹਾਂਜੀ। ਫਿਰ ਲਾਹੌਰ ਦਾ ਅੱਗੇ ਕਿੱਥੇ ਨੂੰ ਸਫ਼ਰ ਕੀਤਾ? ਲਾਹੌਰੋਂ ਵੀ ਇਦਾਂ ਹੀ ਕੀਤਾ ਜੀ। ਉਹ ਵੀ ਪੈਦਲ ਹੀ ਕੀਤਾ? ਉਹ ਵੀ ਪੈਦਲ। ਇਸ ਪਿੰਡ ਤੱਕ? ਇਸ ਪਿੰਡ ਤੱਕ। ਸਿੱਧੇ ਇਸ ਪਿੰਡ 'ਚ ਆਏ? ਸਿੱਧੇ ਇਸ ਪਿੰਡ 'ਚ ਆ ਗਏ। ਅੱਛਾ। ਜਦੋਂ ਇਸ ਪਿੰਡ 'ਚ ਆਏ ਫਿਰ ਖਾਲੀ ਸੀ ਪਿੰਡ, ਜਾਂ ਇਹਦੇ 'ਚ ਕੋਈ ਘਰ ਬਸੇ ਹੋਏ ਸੀ?
ਕੋਈ ਚੰਦ ਘਰ ਸੀ, ਅੱਛਾ 5-7 ਘਰ। ਹਾਂ, ਉਹ ਕਿਹਨਾਂ ਦੇ ਸੀ? ਉਹ ਕੋਈ ਫੌਜੀ ਸੀਗੇ। ਇੱਧਰ ਦੇ ਬਸ਼ਿੰਦੇ ਸੀ ਜਾਂ ਉਧਰੋਂ ਆਏ ਸੀਗੇ? ਉਧਰੋਂ ਜਿਹੜਾ ਕੋਈ ਤੁਹਾਡੇ ਤੋਂ ਪਹਿਲੇ ਆ ਗਏ ਜਿਹੜਾ ਸੀ? ਕੋਈ ਫੌਜੀ ਆਇਆ, ਹਾਂ ਉਹ ਆਪਣੀ ਗੱਡੀ ਉਹਨੂੰ ਗੱਡੀ ਤੇ ਛੱਡ ਗਿਆ ਆਪਣੇ ਟੱਬਰ ਨੂੰ। ਇੱਦਾਂ ਸੀਗੇ 2-4 ਘਰ ਅੱਛਾ ਆਏ ਹੋਏ। ਬਾਬਾ ਜੀ ਇਹਨਾਂ ਘਰਾਂ ਵਿੱਚ, ਖਾਲੀ ਪਿੰਡ ਦੇ ਵਿੱਚ ਤੁਹਾਨੂੰ ਕੋਈ ਫਿਰ ਚੀਜ਼ ਵੀ ਲੱਭੀ ਜਾਂ ਖਾਲੀ ਕਮਰੇ, ਖਾਲੀ ਘਰ, ਸਾਨੂੰ ਕੋਈ ਚੀਜ਼ ਨਹੀਂ, ਦਾਣਾ ਪਾਣੀ ਕੋਈ ਸ਼ਾ ਨਹੀਂ ਲੱਭੀ? ਕੋਈ ਨਹੀਂ ਲੱਗੀ। ਅੱਛਾ ਕੋਈ ਮਾੜੀ ਮੋਟੀ ਜਾਣ ਪਛਾਣ ਬੰਦਾ ਹੈ, ਅੱਛਾ ਉਹਨਾਂ ਕੋ ਇੱਕ ਡੰਗ ਜਾਂ 2 ਡੰਗ ਉਹਨੀ ਰੋਟੀ ਖਾਈ ਆ। ਮਹਿਮਾਨ ਨਵਾਜ਼ੀ ਤੁਹਾਡੀ ਕੀਤੀ? ਮਾਂ ਜੀ। ਅੱਛਾ ਫਿਰ ਤੁਹਾਨੂੰ ਇੱਥੇ ਜਗ੍ਹਾ ਮਿਲ ਗਈ ਰਹਿਣ ਨੂੰ? ਜਗ੍ਹਾ ਦਾ ਕੋਹੜੀਆਂ ਵਿਹਲੀਆਂ ਸੀ ਨਾ, ਹਾਂ ਜਮਾਲੀ ਦੀਆਂ ਕੋਹੜੀਆਂ ਸੀਗੀਆਂ, ਅੱਛਾ ਉਹਨਾਂ ਜਾ ਕੇ ਵੜ ਗਿਆ। ਠੀਕ ਆ। ਹੁਣ ਤਾਂ ਤੁਹਾਡਾ ਪਿੰਡ ਬਾਬਾ ਜੀ? ਬਾਕੀ ਜ਼ਿਮੀਦਾਰਾਂ ਦੇ ਮਕਾਨ ਬਥੇਰੇ ਸੀਗੇ, ਹਾਂ ਉਹਨਾਂ 'ਚ ਸਾਨੂੰ ਬਹਿਣ ਨਹੀਂ ਸੀ ਦਿੰਦੇ ਅੱਛਾ ਪਈ ਇੱਥੇ ਜਾਇਦਾਦ ਵਾਲਿਆਂ ਨੂੰ ਬਹਿਣਾ, ਅੱਛਾ। ਸਾਡੀ ਜਾਇਦਾਦ ਤਾਂ ਹੈ ਨਹੀਂ। ਇੰਨਾ ਅਜਾੜਾ ਪੱਟਣ ਤੋਂ ਬਾਅਦ ਵੀ ਇੱਥੇ ਆ ਕੇ ਤੁਹਾਨੂੰ ਉਹੀ ਫਰਕ ਭੇਦਭਾਵ ਰੱਖਿਆ ਵੀ ਤੁਹਾਡੇ ਲਈ ਇਹ ਨਹੀਂ ਹੈਗੇ, ਜ਼ਿਮੀਦਾਰਾਂ ਲਈ ਆ? ਹਾਂ, ਇਹ ਜ਼ਿਮੀਦਾਰ ਜਾਇਦਾਦ ਵਾਲਿਆਂ ਦੇ, ਜਾਇਦਾਦ ਵਾਲਿਆਂ ਲਈ ਆ, ਜਿਹੜੇ ਮੁਰੱਬਿਆਂ ਵਾਲਿਆਂ ਦੇ ਸੀਗੇ। ਅੱਛਾ ਬਾਬਾ ਜੀ, ਇਹ ਜਿਹੜਾ ਪਿੰਡ ਹੁਣ ਤੁਸੀਂ ਬੈਠੇ ਆ 108 ਸਾਈਂ ਦੀ ਖੂਹੀ, ਹਾਂਜੀ। ਇਹਨੂੰ ਸਾਈਂ ਦੀ ਖੂਹੀ ਕਿਉਂ ਕਹਿੰਦੇ ਆ? ਇਹ ਸਾਈਂ ਉਧਰੋਂ ਆਇਆ ਸੀਗਾ ਜੀ, ਅੱਛਾ ਉਧਰਲਾ ਬਸ਼ਿੰਦਾ, ਉਧਰੋਂ ਆ ਕੇ ਤਾਂ ਇੱਧਰ ਬਸਿਆ ਸੀ। ਅੱਛਾ ਉਹਨਾਂ ਜ਼ਿਮੀਦਾਰਾਂ ਦੇ ਨਾਲ ਆ ਗਿਆ। ਉਹਦੀ ਕਬਰ ਅਸੀਂ ਆਪ ਹੱਥੀਂ ਕੱਢੀ ਆ ਕੇ। ਤੁਹਾਡੀ ਹੋਸ਼ 'ਚ ਮਰਿਆ ਉਹ? ਸਾਡੀ ਹੋਸ਼ 'ਚ ਮਰਿਆ। ਅੱਛਾ ਹਾਂ, ਕਿਹੜੀ ਬਰਾਦਰੀ ਦਾ ਸੀ ਉਹ? ਫਕੀਰ ਹੀ ਸੀ। ਫਕੀਰ ਸੀਗਾ, ਯਾਨੀ ਹਾਂਜੀ। ਉਹਦੇ ਨਾਂ ਤੇ ਪਿੰਡ ਬਣ ਗਿਆ ਸਾਈਂ ਦੀ ਹਾਂਜੀ। ਖੂਹੀ। ਠੀਕ ਆ। ਨਹੀਂ ਉਹਨੇ ਕੋਈ ਖੂਹੀ ਬਣਾਈ ਸੀ ਜਿਹੜਾ ਉਹਦੇ ਨਾਂ ਤੇ ਪਿੰਡ ਖੂਹੀ ਬਣਿਆ? ਲੱਗੀ ਹੋਈ ਸੀ। ਖੂਹੀ ਲੱਗੀ ਸੀਗੀ, ਹਾਂਜੀ। ਯਾਨੀ ਇਹੀ ਮਸ਼ਹੂਰੀ ਸੀ ਵੀ ਇਹ ਸਾਈਂ ਦੀ ਖੂਹੀ? ਸਾਈਂ ਦੀ ਖੂਹੀ ਮਸ਼ਹੂਰ ਆ ਬਲੈਤਾਂ ਤਾਈਂ, ਬਲੈਤਾਂ ਤਾਂ ਹੀ ਮਸ਼ਹੂਰ ਆ ਜੀ, ਬਾਹਰ ਹਾਂਜੀ। ਦੇ ਮੁਲਕਾਂ ਤੱਕ। ਬਾਹਰਲੇ ਮੁਲਕਾਂ ਤਾਈਂ। ਠੀਕ ਆ ਬਾਬਾ ਜੀ, ਇਹ ਤਾਂ ਪਿੰਡ ਹੁਣ ਬਹੁਤ ਬੜਾ ਪਿੰਡ ਆ, ਮੈਂ ਅਸੀਂ ਦੇਖਿਆ ਬਹੁਤ ਬੜਾ ਪਿੰਡ ਆ, ਔਰ ਇੱਥੇ ਦਾ ਰਕਬਾ ਵੀ ਬਹੁਤ ਗੰਜਾਨ ਆਬਾਦ ਆ, ਹਾਂਜੀ। ਮਤਲਬ ਬਾਜ਼ਾਰ ਸ਼ਹਿਰਾਂ ਤਰ੍ਹਾਂ ਆ ਜੀ ਇਹ। ਹਾਂ, ਸ਼ਹਿਰ ਹੀ ਇੱਥੇ ਰਕਬਾ ਸ਼ਹਿਰ ਬੜਾ ਹੀ ਆ। ਮਹਿੰਗਾ ਹੋਣਾ ਹੈ ਜੀ? ਰਕਬਾ ਤਾਂ ਹੁਣ ਇੱਥੇ ਜੀ ਲੱਖ ਰੁਪਏ ਨੂੰ 2 ਲੱਖ ਨੂੰ ਮੰਨ ਲਾ। ਨਹੀਂ ਫੇਰ ਤਾਂ ਠੀਕ ਹੀ ਆ, ਜੇ 2 ਲੱਖ ਨੂੰ ਮੰਨ ਲਾ ਫੇਰ ਵੀ ਠੀਕ ਆ, ਹਾਂ, ਫੇਰ ਤਾਂ ਕੋਈ ਮਹਿੰਗਾ ਨਹੀਂ ਹੈਗਾ। ਹਾਂ, ਸੜਕ ਤੇ ਆ ਇਹ। ਹਾਂ ਹੈਗਾ, ਜਾਨੀ ਮੇਨ ਤੇ ਆ ਇਹ। ਹਾਂਜੀ। ਠੀਕ ਆ ਬਾਬਾ ਜੀ, ਤੁਹਾਨੂੰ ਇਸ ਟਾਈਮ ਪੂਰੀ ਦੁਨੀਆ ਦੇਖ ਰਹੀ ਆ, ਤੁਹਾਡੇ ਹੋ ਸਕਦਾ ਪਿੰਡ ਦਾ ਬੰਦਾ ਵੀ ਕੋਈ ਤੁਹਾਨੂੰ ਦੇਖ ਰਿਹਾ ਹੋਵੇ, ਕੀ ਸੁਨੇਹਾ ਦੇਣਾ ਚਾਹੁੰਦੇ ਆ? ਪਿੰਡ ਦੇਖਣ ਨੂੰ ਦਿਲ ਕਰਦਾ? ਪਿੰਡ ਸਾਡੇ ਦੇਖਿਆ ਹੁਣ ਦੇਖੋ, ਸਾਡੇ ਦੇਖਿਆ ਤਾਂ ਨਹੀਂ ਨਾ ਦੇਖੋ। ਨਹੀਂ ਤੁਹਾਨੂੰ ਤਸਵੀਰਾਂ, ਤੁਹਾਨੂੰ ਵੀਡੀਓ ਦਿਖਾ ਸਕਦੇ ਆ, ਦੇਖਣ ਵਾਲੇ ਬੰਦੇ ਤੁਹਾਨੂੰ ਭੇਜ ਸਕਦੇ ਆ ਤੁਹਾਡੇ ਪਿੰਡ ਦੇ ਜਿਹੜੇ ਆ। ਸਾਡੇ ਪਿੰਡ ਦੇ? ਹਾਂਜੀ, ਅੱਛਾ ਜਿੱਥੋਂ ਉੱਠ ਕੇ ਆਏ ਆ। ਅੱਛਾ। ਅੱਲਾ ਹੀ ਅੱਲਾ, ਅਸੀਂ ਤਾਂ ਸਾਰਿਆਂ ਨੂੰ ਜਾਣਦੇ ਸੀਗੇ, ਹੁਣ ਏਦਾਂ ਸਾਨੂੰ ਕੀ ਪਤਾ ਲੱਗਾ। ਉਹਨਾਂ ਦੀ ਔਲਾਦ, ਉਹਨਾਂ ਦਾ ਕੋਈ ਪੋਤਾ ਪੜਪੋਤਾ ਦੋਤਾ ਮਤਲਬ ਹੁੰਦਾ ਆ, ਹਾਂਜੀ। ਤੇ ਉਹ ਤੁਹਾਨੂੰ ਦੇਖ ਕੇ ਮਤਲਬ ਪਛਾਣ ਕੇ ਕਿ ਇਹ ਸਾਡੇ ਬਜ਼ੁਰਗਾਂ ਨਾਲ ਖੇਲਦੇ ਰਹੇ ਆ, ਸਾਡੇ ਇਹ ਬੜੇ ਥਾਂ ਆ, ਤੇ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਇੱਥੇ ਤਾਂ ਕੁਝ ਨਹੀਂ ਲੱਭਣਾ। ਹਾਂ, ਲੜਾਈ ਤਾਂ ਮੂੰਹ ਕਾਲਾ ਆ, ਮੂੰਹ ਕਾਲਾ ਆ। ਬਦਨਾਮੀ ਆ। ਹਾਂ, ਹਾਂਜੀ। ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ। ਏਦਾਂ ਹੀ ਆ। ਬਾਬਾ ਜੀ ਦੀ ਕਹਾਣੀ ਸੁਣੀ ਹੈ ਜੀ ਤੁਸੀਂ? ਬਾਬਾ ਜੀ ਵਿੱਚ ਕਈ ਵਾਰੀ ਜਜ਼ਬਾਤੀ ਵੀ ਹੋਏ ਆ, ਫਿਰ ਹੱਸ ਕੇ ਗੱਲ ਨੂੰ ਟਾਲ ਦਿੰਦੇ ਰਹੇ ਆ, ਲੇਕਿਨ ਸੋਚਣ ਸਮਝਣ ਵਾਲੇ ਬੰਦੇ, ਦਰਦ ਦਿਲ ਰੱਖਣ ਵਾਲੇ ਬੰਦੇ ਇਹਨਾਂ ਦੇ ਜਜ਼ਬਾਤ ਨੂੰ ਸਮਝ ਸਕਦੇ ਆ ਕਿ ਬਜ਼ੁਰਗ ਕਿਸ ਰੰਗ 'ਚ ਹੱਸੇ ਆ, ਉਹਦੇ ਪਿੱਛੇ ਕਿੰਨਾ ਦੁੱਖ ਹੈ। ਹੁਣ ਇਹ ਨਰਿੰਜਨ ਸਿੰਘ ਸੀਗਾ, ਜਿਹੜਾ ਨਰਿੰਜਨ ਸਿੰਘ ਸੀ, ਜਿਹਨਾਂ ਨਾਲ ਮੁਕੱਦਮਾ ਚੱਲਦਾ ਸੀ ਮੁਸਲਮਾਨਾਂ ਦਾ, ਉਹ ਕਹਿੰਦਾ ਵੀ ਮੈਨੂੰ 15 ਸਾਲੀ ਜਾਂ 20 ਸਾਲੀ ਬੱਚਾ ਦਿੱਤਾ। ਅੱਛਾ। ਮੁਸਲਮਾਨਾਂ ਦੇ ਕੱਢਣ ਨਾ, ਉਹਨਾਂ ਦੀ ਦੁਆ ਹੋ ਗਈ। ਹਾਂਜੀ। ਫਿਰ ਮੁਸਲਮਾਨਾਂ ਨੂੰ ਬਾਹਿਫਾਜ਼ਤ ਉਹਨੇ ਮਦਦ ਕੀਤੀ, ਵੀ ਇਹਨਾਂ ਨੂੰ ਹਾਂਜੀ। ਕੈਂਪਾਂ ਤੱਕ ਛੱਡਿਆ, ਉਹਨਾਂ ਦੀ ਦੁਆ ਦੇ ਨਾਲ ਮੈਨੂੰ ਰੱਬ ਨੇ 15 ਸਾਲਾਂ ਬਾਅਦ ਔਲਾਦ 15 ਸਾਲਾਂ ਬਾਅਦ ਔਲਾਦ ਦਿੱਤੀ ਆ। ਯਾਨੀ ਉਹਦਾ ਇਹ ਯਕੀਨ ਆ। ਹਾਂ। ਦੁਆ ਕਰਦੇ ਆ ਜੀ ਕਿ ਫੇਰ ਕਦੇ ਵੀ ਦੁਨੀਆ ਤੇ ਇਦਾਂ ਦਾ
ਮੁਕਾਮ ਨਾ ਆਵੇ ਕਿ ਆਪਣੇ ਲੋਕਾਂ ਨੂੰ ਆਪਣੇ ਲੋਕ ਹੀ ਮਾਰਨੇ ਸ਼ੁਰੂ ਕਰ ਦੇਣ। ਬੜਾ ਔਖਾ ਟਾਈਮ ਆ 47 ਦਾ, ਜਦੋਂ ਯਾਦ ਕਰਦੇ ਨਹੀਂ ਬਾਬਾ ਜੀ, ਦੱਸਦੇ ਆ। ਬਹੁਤ ਤੇ ਨਹੀਂ ਸੁਣਿਆ ਨਹੀਂ ਜਾਂਦਾ ਹੈਗਾ, ਦਰਦੇ ਦਿਲ ਰੱਖਣ ਵਾਲਾ ਬੰਦਾ ਬਿਲਕੁਲ ਨਹੀਂ ਸੁਣ ਸਕਦਾ। ਇਨਸ਼ਾਅੱਲਾ ਜੀ ਫੇਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਬਜ਼ੁਰਗ ਦੇ ਨਾਲ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਤੁਹਾਡੀ ਖਿਦਮਤ 'ਚ ਫੇਰ ਹਾਜ਼ਰ ਹੋਏਗੀ ਜੀ। ਅੱਲਾ ਹਾਫਿਜ਼।